ਲੱਜੀਆਂ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਕੇਂਦਰ ਦੇ ਨਾਲ ਗੱਲਬਾਤ ਲਈ ਕਿਸਾਨ ਤਿਆਰ। ਖਬਰਾਂ ਇਹ ਵੀ ਆ ਰਹੀਆਂ ਵੀ ਸ਼ਾਇਦ ਇੱਕ ਹੀ ਜਿਹੜੇ ਉਹ ਤਿਆਰ ਨੇ ਜਾਂ ਸਾਰੇ ਤਿਆਰ ਨੇ। ਇਸ ਦੇ ਪ੍ਰਤੀ ਵੀ ਜ਼ਰੂਰ ਕਲੀਅਰ ਕਰਿਓ ਜੀ। ਨਹੀਂ ਦੇਖੋ ਜੀ, ਆਲਮੋਸਟ ਤਿਆਰ ਹੀ ਨੇ। ਅਸਲ ਦੇ ਵਿੱਚ ਕੀ ਸੀਗਾ ਕਿ ਇੱਕ ਇਹਨਾਂ ਦੀ ਹੈਗੀ ਸੀਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ, ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ, ਐਲਾਨ ਕਰ ਦਿੱਤਾ ਸੀਗਾ ਕਿ ਹਾਂ ਨਹੀਂ ਜਾਣਾ। ਮਤਲਬ ਕਿ ਉਹਨਾਂ ਨੇ ਜੀ ਅਗਾਊਂ ਹੀ ਦੱਸ ਦਿੱਤਾ ਆਪਾਂ ਮਨਸ਼ਾ ਮਨਸੂਬਾ ਕਿ ਅਸੀਂ ਨਹੀਂ ਜਾਵਾਂਗੇ। ਉਹਨਾਂ ਦੇ ਤਰਕ ਵੈਲਿਡ ਹੋ ਸਕਦੇ ਆ। ਕਿਉਂਕਿ ਉਹਨਾਂ ਨੇ ਆਖਿਆ ਕਿ ਦੇਖੋ ਇਹ ਸਾਰੇ ਦੇਸ਼ ਵਿਆਪੀ ਮਸਲੇ ਤੇ ਇੱਕ ਸਾਰ ਸਾਰੇ ਕਿਸਾਨਾਂ ਨੂੰ ਬੁਲਾਇਆ ਜਾਣਾ ਜ਼ਰੂਰੀ ਆ। ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਕਰ ਜਵਾਬ ਜਿਹੜਾ ਉਹਨਾਂ ਦਾ ਵਾਜਬ ਆ, ਜਾਇਜ਼ ਆ। ਕਿਉਂਕਿ ਇਹਦਾ ਅਸਰ ਤੇ ਜੇ ਦੇਖੀਏ ਤਾਂ ਦੇਸ਼ ਵਿਆਪੀ ਪੈਣਾ ਆ ਨਾ। ਹਾਲਾਂਕਿ ਇਸ ਗੱਲ ਤੋਂ ਬਹੁਤ ਸਾਰੇ ਲੋਕ ਅਚੇਤ ਨੇ, ਹਾਲੇ ਸਚੇਤ ਨਹੀਂ ਹੈ। ਦੇਸ਼ ਦੇ ਬਹੁਤ ਸਾਰੇ ਲੋਕ ਇੱਕ ਪੰਜਾਬ ਤੇ ਹਰਿਆਣਾ ਹੀ ਆ, ਕਿਉਂਕਿ ਉਹਨਾਂ ਦੇ ਕੋਲ ਇਹ ਮਾਡਲ ਸੀਗਾ। ਉਹਨਾਂ ਨੂੰ ਪਤਾ ਇਹ ਮਾਡਲ ਸਾਡਾ ਖੁਸ਼ ਜਾਣਾ ਔਰ ਇਸ ਮਾਡਲ ਦੇ ਅੰਤਰ ਦਾ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਮਾਡਲ ਸਾਡੇ ਕੋਲ ਸੀਗਾ ਦੂਸਰੇ 94% ਕਿਸਾਨ ਕੋਲ ਨਹੀਂ ਸੀਗਾ। ਤਾਂ ਉਹਦਾ ਨਤੀਜਾ ਕੀ ਨਿਕਲਿਆ? ਨਤੀਜਾ ਅੱਜ ਸਭ ਨੂੰ ਸਾਹਮਣੇ ਪਤਾ ਹੀ ਹੈ ਕਿ ਬਿਹਾਰ ਦੇ ਜੇ ਆਪਾਂ ਇੱਕ ਪੇਂਡੂ ਦੀ ਕਮਾਈ ਦੇਖਾਂਗੇ, ਉਹਦੀ ਪਰ ਕੈਪੀਟਾ ਜਿਹੜੀ ਇਨਕਮ ਆ ਉਹ 7175 ਰੁਪਈਏ ਹੈ ਮੇਰੇ ਖਿਆਲ ਦੇ ਨਾਲ। ਤੇ ਜੇ ਇੱਧਰ ਦੇਖੋ ਸਾਡੇ ਇੱਕ ਪੇਂਡੂ ਦੀ ਦਿਹਾਤੀ ਦੀ ਜਿਹੜੀ ਆਮਦਨ ਆ ਉਹ ਮੇਰੇ ਖਿਆਲ ਦੇ ਨਾਲ ਆਲਮੋਸਟ 23,133 ਰੁਪਏ ਲਾ ਲਓ ਕਿ 25,000 ਹੈ ਤਕਰੀਬਨ। ਤੋ ਇਹ ਫਰਕ ਆ, ਮਾਡਲ ਦਾ ਫਰਕ ਆ ਔਰ ਇਸੇ ਕਰਕੇ ਇੱਥੇ ਜ਼ਿਆਦਾ ਰੌਲਾ ਵੀ ਪੈ ਰਿਹਾ। ਸੋ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਦ ਹੀ ਜਾਵਾਂਗੇ ਜੇ ਸਾਰੇ ਮੁਲਕ ਦੇ ਕਿਸਾਨਾਂ ਨੂੰ ਸੱਦਾਊਗਾ। ਔਰ ਦੂਸਰਾ ਕਿ ਖੁਦ ਪ੍ਰਧਾਨ ਮੰਤਰੀ ਸਾਹਿਬ ਹੈ ਜਿਹੜੇ ਉਹ ਟਾਸਕ ਕਰਨ, ਟੇਬਲ ਟਾਸਕ ਲਈ ਅਸੀਂ ਤਿਆਰ ਹਾਂ। ਖੁਦ ਪ੍ਰਧਾਨ ਮੰਤਰੀ ਦੇ ਨਾਲ ਸਾਡੀ ਗੁਫ਼ਤਗੂ ਹੋਵੇ, ਵਾਰਤਾਲਾਪ ਹੋਵੇ, ਉਸ ਤੋਂ ਬਾਅਦ ਫਿਰ ਦੇਖਾਂਗੇ ਅਸੀਂ ਕੀ ਕਰਨਾ ਹੈ। ਤਾਂ ਜ਼ਰਾ ਜੀ ਗੱਲ ਆ ਇਹ ਇੱਕ ਜਥੇਬੰਦੀ ਨੇ ਸਾਫ਼ ਕਰ ਦਿੱਤਾ ਸੀਗਾ ਆਪਣਾ ਰੁਖ। ਹਾਲਾਂਕਿ ਮੈਂ ਸਮਝਦਾ ਕਿ ਜਾਬਤਾ ਜਿਹੜਾ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ। ਉਹਨਾਂ ਨੂੰ ਇਹ ਸਾਰੇ ਪੱਖ ਜਿਹੜੇ ਆ ਉਹ ਮੀਟਿੰਗ 'ਚ ਰੱਖ ਦੇਣੇ ਚਾਹੀਦੇ ਸੀ। ਤੋਂ ਬਾਕੀ ਜਿਹੜੀਆਂ ਬਚੀਆਂ ਜਥੇਬੰਦੀਆਂ, ਕਿਉਂਕਿ ਲੱਖੋਵਾਲ ਸਸਪੈਂਡਡ ਤੇ ਇੱਕ ਜਥੇਬੰਦੀ ਜਿਹੜੀ ਹੈ ਉਹ ਨਾ ਕਰ ਗਈ। ਇੱਕ ਜਥੇਬੰਦੀ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ ਬਰਾਹਾਂ ਵਾਲਿਆਂ ਨੇ ਕਿ ਅਸੀਂ ਜਾਣਾ ਹੈ, ਅਸੀਂ ਜਾਵਾਂਗੇ ਗੱਲਬਾਤ ਵਾਸਤੇ। ਤਾਂ ਇਹਨਾਂ ਨੇ ਹੁਣ ਨਿਰਣਾ ਲੈ ਲਿਆ ਕਿ ਅਸੀਂ ਜਾਵਾਂਗੇ ਔਰ ਇਹਨਾਂ ਨੇ 7 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ ਹੈ ਜੋ ਕਿਸਾਨਾਂ ਦਾ ਕੇਸ ਉੱਥੇ ਜਾ ਕੇ ਪੇਸ਼ ਕਰੂਗੀ। ਤਾਂ ਉਹ ਜਿਹੜੀ 7 ਮੈਂਬਰੀ ਕਮੇਟੀ ਹੈ ਉਹਦੇ ਵਿੱਚ ਹੈਗੇ ਆ ਰਾਜੇਵਾਲ ਸਾਹਿਬ, ਡਾਕਟਰ ਦਰਸ਼ਨਪਾਲ, ਸਤਨਾਮ ਮਾਨਕ ਔਰ ਇਸ ਤਰ੍ਹਾਂ ਦੇ ਹੋਰ ਵੀ ਕੁਛ ਮੇਰੇ ਖਿਆਲ ਦੇ ਨਾਲ ਬੰਦੇ ਆ। ਤੇ ਇਹ 7 ਬੰਦੇ ਜਿਹੜਾ ਕਿ ਨੁਮਾਇੰਦਗੀ ਕਰਕੇ ਆਪਣਾ ਸਾਰਾ ਕੇਸ ਜਿਹੜਾ ਉੱਥੇ ਖੋਲਣਗੇ ਕਿ ਹਾਂ ਭਾਈ ਮੌਜੂਦਾ ਹਾਲਾਤ ਆ, ਮੌਜੂਦਾ ਸਮੀਕਰਨ ਆ, ਇਹਦੇ ਵਿੱਚ ਕੀ ਅਮੈਂਡਮੈਂਟ ਚਾਹੀਦੀ ਆ ਜਾਂ ਇਹਦੇ ਵਿੱਚ ਕੀ ਹੋਰ ਜੋੜਨਾ ਚਾਹੀਦਾ, ਇਹ ਸਾਰਾ ਕੁਛ ਉਹ ਜਾ ਕੇ ਉੱਥੇ ਦੱਸਣਗੇ। ਸੋ ਲਿਹਾਜ਼ਾ ਹੁਣ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਕੱਲ੍ਹ ਦਾ ਜਦੋਂ ਗੱਲਬਾਤ ਹੋਏਗੀ। ਇੱਕ ਚੀਜ਼ ਇਹਦੇ ਵਿੱਚ ਅੱਛੀ ਹੋਈ ਆ, ਜਿਹੜੇ ਹੈਗੇ ਆ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ, ਕੇਂਦਰੀ ਜਿਹੜੇ ਵਜ਼ੀਰ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਅਸੀਂ ਸਿੱਧੀ ਗੱਲਬਾਤ ਕਰਨ ਵਾਸਤੇ ਤਿਆਰ ਆ। ਮਤਲਬ ਕਿ ਸੈਂਟਰ ਸਰਕਾਰ ਸਿੱਧੀ ਗੱਲਬਾਤ ਵਾਸਤੇ ਤਿਆਰ ਆ। ਹੋ ਸਕਦਾ ਆ ਕੱਲ੍ਹ ਨੂੰ ਖੇਤੀ ਮੰਤਰੀ ਖੁਦ ਵੀ ਗੱਲਬਾਤ ਕਰ ਲਵੇ। ਹਾਲਾਂਕਿ ਚਲੋ ਇਹ ਹਾਲ ਦੀ ਘੜੀ ਆਪਾਂ ਕਹੀਏ ਕਿ ਕਾਲਪਨਿਕ ਗੱਲ ਆ, ਆਪਾਂ ਇੱਕ ਕਲਪਨਾ ਕਰ ਸਕਦੇ ਹਾਂ ਜਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ। ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਅੱਜ ਹਰਦੀਪ ਸਿੰਘ ਪੁਰੀ ਹੋਰਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ, ਹਾਲਾਂਕਿ ਕਿਸਾਨ ਕਿਸ ਤਰ੍ਹਾਂ ਦੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਤਾਂ ਵਰਚੁਅਲ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲ ਕਹੀ ਆ ਕਿ ਸੈਂਟਰ ਗੌਰਮੈਂਟ ਭੱਜੀ ਨਹੀਂ ਹੈ ਗੱਲਬਾਤ ਵਾਸਤੇ, ਅਸੀਂ ਸਿੱਧੀ ਗੱਲਬਾਤ ਕਰਨ ਲਈ ਤਿਆਰ ਆ। ਕੋਈ ਸਾਲਸੀ ਨਹੀਂ, ਕੋਈ ਵਿਚੋਲਾ ਨਹੀਂ, ਸਿੱਧੀ ਗੱਲ ਆਪਾਂ ਕਰ ਲਾਂਗੇ ਫੇਸ ਟੂ ਫੇਸ। ਤਾਂ ਇਹ ਮੈਨੂੰ ਲੱਗਦਾ ਕਿ ਅੱਛਾ ਸੰਕੇਤ ਹੈ, ਸ਼ੁਭ ਸੰਕੇਤ ਆ। ਸਾਨੂੰ ਤਾਰੀਫ ਵੀ ਕਰਨੀ ਚਾਹੀਦੀ ਇਹਨਾਂ ਕਿਸਾਨ ਆਗੂਆਂ ਦੀ
ਅੱਛੀ ਇਹਨਾਂ ਨੇ ਇੱਕ ਰਣਨੀਤਿਕ ਪਹੁੰਚ ਅਪਣਾਈ ਆ। ਰਣਨੀਤਿਕ ਪਹੁੰਚ ਕੀ ਆ ਕਿ ਜੇ ਦੂਸਰਾ ਸੱਦਾ ਵੀ ਰੱਦ ਕਰ ਦਿੰਦੇ, ਦੇਖੋ ਕਿੰਨਾ ਮੈਸੇਜ ਗਲਤ ਜਾਣਾ ਸੀਗਾ। ਹਾਲਾਂਕਿ ਸਾਡੇ ਕੁਝ ਲੋਕ ਹੁੰਦੇ ਆ ਜਿਹੜੇ ਇੱਦਾਂ ਦੇ ਸੱਦਿਆਂ ਨੂੰ ਕਬੂਲ ਕਰਦੇ ਤੇ ਉਹਨਾਂ ਨੂੰ ਕਹਿ ਦਿੰਦੇ ਇੱਕ ਗੇ ਜਾਂ ਕੋਈ ਫੈਸਲਾ ਗਲਤ ਹੋ ਗਿਆ ਜਾਂ ਅਗਲਾ ਨਹੀਂ ਮੰਨਿਆ, ਕਹਿ ਦਿੰਦੇ ਚਾਹ ਦੇ ਕੱਪ ਤੇ ਵੇਖਾਏ। ਇਹੋ ਜਿਹੇ ਟੈਗ ਵੀ ਦਿੰਦੇ ਆ ਸਾਡੇ ਲੋਕ, ਸ਼ੱਕੀ ਸੁਭਾਅ ਆ ਨਾ। ਪਰ ਫਿਰ ਵੀ ਬਾਵਜੂਦ ਇਸ ਤੇ ਮੈਂ ਕਹੂੰਗਾ ਕਿ ਜਦੋਂ ਇਸ ਤਰ੍ਹਾਂ ਦੀ ਇੱਕ ਚਲਾਕ ਸਿਆਸੀ ਜਮਾਤ ਦੇ ਨਾਲ ਤੁਹਾਡੀ ਪੂਰੀ ਤਰ੍ਹਾਂ ਕਹਿ ਲਈਏ ਕਿ ਬਿੰਡੀ ਫਸੀ ਹੋਵੇ, ਬਿੰਡੀ ਪਈ ਹੋਵੇ, ਤਾਂ ਉਸ ਟਾਈਮ ਫਿਰ ਤੁਹਾਨੂੰ ਵੀ ਬਹੁਤ ਚਤੁਰਤਾ ਦੇ ਨਾਲ, ਬਹੁਤ ਚਲਾਕੀ ਦੇ ਨਾਲ ਹਰੇਕ ਚਾਲ ਚੱਲਣੀ ਪੈਂਦੀ ਹੈ। ਤਾਂ ਦੂਸਰਾ ਸੱਦਾ ਜੋ ਇਹਨਾਂ ਨੇ ਕਬੂਲ ਕੀਤਾ, ਮੈਂ ਸਮਝਦਾ ਠੀਕ ਆ। ਹਾਲਾਂਕਿ ਚਲੋ ਸਿੱਟਾ ਕੀ ਨਿਕਲਦਾ, ਗੱਲਬਾਤ ਕੀ ਆ, ਤਾਂ ਇਹ ਜਿਹੜੇ ਆਪਾਂ ਕਹਿ ਸਕਦੇ ਕਿ ਹੁਣ 7 ਬਾਬੇ ਚੱਲੇ ਆ ਸਾਡੇ ਪੰਜਾਬ ਦੇ 7 ਬਾਬੇ, ਕਿਉਂਕਿ ਬਜ਼ੁਰਗ ਨੇ ਸਾਰੇ ਆਗੂ, ਜ਼ਿਆਦਾਤਰ ਬਜ਼ੁਰਗ ਨੇ, 3-4 ਜਿਹੜੇ ਨਾਮ ਆਪਾਂ ਜਾਣਦੇ ਆ, ਤਾਂ ਕਾਫੀ ਵਧੀਆ ਹੰਢਾਈ ਉਮਰ ਦੇ ਵਿੱਚ ਆ ਜਿਹੜੇ ਲੋਕ ਜ਼ਮੀਨ ਨਾਲ ਚੰਗੀ ਤਰ੍ਹਾਂ ਵਾਕਫ ਨੇ, ਜਿਨ੍ਹਾਂ ਨੂੰ ਪਤਾ ਦੁੱਖ ਤਕਲੀਫਾਂ ਦਾ। ਜਾ ਕੇ ਹੁਣ ਕੇਸ ਆਪਣਾ ਪੇਸ਼ ਕਰਨਗੇ, ਉੱਥੇ ਸਰਕਾਰ ਕੀ ਰਿਸਪੌਂਡ ਕਰਦੀ ਆ। ਕਿਉਂਕਿ ਦੇਖੋ ਇੱਕ ਮੁਲਾਕਾਤ ਦੇ ਵਿੱਚ, ਇੱਕ ਗੱਲਬਾਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹੱਲ ਨਿਕਲ ਆਏਗਾ। ਕਿਉਂ? ਕਿਉਂਕਿ ਖੇਤੀਬਾੜੀ ਜੇ ਤੁਸੀਂ ਦੇਖੋ, ਖੇਤੀਬਾੜੀ ਮਹਿਕਮਾ ਤਾਂ ਉਹਦੀਆਂ ਕਈ ਬ੍ਰਾਂਚਾਂ ਨੇ। ਉਦਾਹਰਨ ਦੇ ਤੌਰ 'ਤੇ ਹੁਣ ਜੇ ਦੇਖੋ ਤਾਂ ਫੂਡ ਪ੍ਰੋਸੈਸਿੰਗ ਮਿਨਿਸਟਰ ਹੁੰਦੇ ਸਨ ਬੀਬਾ ਹਰਸਿਮਰਤ ਕੌਰ ਬਾਦਲ। ਜੇ ਆਪਾਂ ਧਿਆਨ ਨਾਲ ਵੇਖੀਏ ਤਾਂ ਫੂਡ ਪ੍ਰੋਸੈਸਿੰਗ ਕੀ ਆ, ਕਿੰਨੂ ਵਗੈਰਾ ਦੇ ਜਿਹੜੇ ਯੂਜ਼ ਆ ਉਹਨਾਂ ਵਾਸਤੇ ਜੋ ਸਟਰਕਚਰ ਤਿਆਰ ਕਰਦੇ ਉਹ ਮਹਿਕਮਾ, ਤਾਂ ਉਹ ਕਿਹਦੇ ਤਹਿਤ ਆ ਗਿਆ? ਬਾਗਬਾਨੀ ਨੂੰ ਆਪਾਂ ਕੀ ਕਹਾਂਗੇ? ਤਾਂ ਉਹ ਵੀ ਜ਼ਮੀਨ ਨਾਲ ਜੁੜੀ ਇੱਕ ਚੀਜ਼ ਆ, ਖੇਤੀ ਨਾਲ ਜੁੜੀ ਇੱਕ ਚੀਜ਼ ਆ। ਹਾਲਾਂਕਿ ਚਲੋ ਆ ਜਾਂਦਾ, ਫਰੂਟ ਦੇ ਵਿੱਚ ਆ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿ ਉੱਥੇ 16-17 ਦਾ ਅੱਗੇ ਉਹਨਾਂ ਦੇ ਵਿੰਗ ਨੇ, ਕਹਿ ਲਓ ਇਸ ਤਰ੍ਹਾਂ ਨਾਲ ਖੇਤੀ ਮਹਿਕਮੇ ਨਾਲ ਜੁੜੇ। ਤਾਂ ਜੇ ਕੋਈ ਮੰਨ ਲਓ ਸੋਧ ਕਰਨੀ ਹੈ, ਕੋਈ ਉਹਦੇ ਨਾਲ ਜੁੜੀ ਆ, ਕੋਈ ਉਹਦੇ ਨਾਲ ਜੁੜੀ ਆ, ਕੋਈ ਉਹਦੇ ਨਾਲ ਜੁੜੀ ਆ, ਤਾਂ ਫਾਇਦਾ ਨਹੀਂ ਕੰਮ ਆ। ਸੋ ਇਸ ਕਰਕੇ ਆਪਾਂ ਨੂੰ ਇਹ ਨਹੀਂ ਉਮੀਦ ਲਾ ਕੇ ਰੱਖਣੀ ਚਾਹੀਦੀ ਕਿ ਕੱਲ੍ਹ ਦਾ ਦਿਨ ਚੜ੍ਹਨਾ ਹੈ ਤੇ ਬਸ ਉੱਥੋਂ ਦਿੱਲੀ ਨੂੰ ਇੱਕ ਅਨਾਊਂਸਮੈਂਟ ਹੋਣੀ ਆ ਤੇ ਨਾਲ ਦੀ ਨਾਲ ਰੇਲਵੇ ਟਰੈਕ ਖਾਲੀ ਹੋ ਜਾਣੇ ਆ, ਜਿਹੜੇ ਅੰਬਾਨੀਆਂ ਦੇ ਪੰਪ ਘੇਰੇ ਆ ਉਹ ਉੱਥੇ ਭੰਮੀਰੀਆਂ ਭੁੱਕਣ ਲੱਗ ਜਾਣੀਆਂ। ਐਸਾ ਕੁਛ ਨਹੀਂ ਹੋਏਗਾ ਮੇਰੇ ਖਿਆਲ ਦੇ ਨਾਲ। ਇੱਕ ਵਾਰੀ ਗੱਲਬਾਤ ਹੋਏਗੀ, ਉਸ ਤੋਂ ਬਾਅਦ ਫਿਰ ਦੂਸਰੀ ਗੱਲਬਾਤ ਦਾ ਮੁੱਢ ਵੱਜੇਗਾ, ਫਿਰ ਗਾਹ ਦੀ ਗਾਹ ਇਹ ਸਿਲਸਿਲਾ ਸ਼ਾਇਦ ਕਿਸੇ ਮੁਕਾਮ ਤੇ ਜਾ ਕੇ ਖਤਮ ਵੀ ਹੋ ਜਾਵੇ। ਬਾਕੀ ਜੇ ਆਪਾਂ ਹੋਰ ਫੈਸਲੇ ਇਹਨਾਂ ਦੇ ਦੇਖੀਏ ਤਾਂ ਇਹਨਾਂ ਨੇ ਕਿਹਾ ਕਿ 5 ਨਵੰਬਰ ਨੂੰ ਦੇਸ਼ ਭਰ 'ਚ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੱਕਾ ਜਾਮ ਹੋਏਗਾ। ਇਸ ਤੋਂ ਇਲਾਵਾ ਇਹ ਕਿਹਾ ਕਿ ਜੋ ਸਰਕਾਰ ਕਹਿੰਦੀ ਆ ਕਿ ਖਾਦ ਦਾ ਸੰਕਟ ਆ ਜਾਊਗਾ, ਫਿਰ ਜਾਂ ਬਿਜਲੀ ਦਾ ਸੰਕਟ ਆ ਜਾਊਗਾ, ਇਹ ਸਾਰਾ ਕੁਛ ਜਿਹੜਾ ਆ ਉਹ ਕੋਰਾ ਝੂਠ ਆ। ਤੇ ਦੂਜੀ ਗੱਲ ਨਾਲ ਅੱਜ ਮੋਦੀ ਸਾਹਿਬ ਵੀ ਕਹਿੰਦੇ ਕਿ ਖੇਤੀ ਸੁਧਾਰਾਂ ਨਾਲ ਕਿਸਾਨ ਉਦਮੀ ਬਣ ਜਾਣਗੇ। ਤਾਂ ਕਿਸਾਨ ਕਹਿੰਦੇ ਬਹੁਤ ਵੱਡਾ ਉਦਮੀ ਹੈ, ਪਰ ਗੱਲ ਇਹ ਹੈ ਕਿ ਉਸ ਉਦਮ ਦਾ ਮੁੱਲ ਕੋਈ ਨਹੀਂ ਪੈਂਦਾ। ਬਾਕੀ ਇਹਨਾਂ ਨੇ ਇੱਕ ਫੈਸਲਾ ਹੋਰ ਕੀਤਾ ਕਿ ਇਹਨਾਂ ਦੀ 3 ਮੈਂਬਰੀ ਕਮੇਟੀ ਜਿਹੜੀ ਪੰਜਾਬ ਸਰਕਾਰ ਵਾਲਿਆਂ ਦੀ, ਉਹ ਗੱਲਬਾਤ ਕਰ ਰਹੀ ਹੈ ਇਹਨਾਂ ਦੇ ਨਾਲ। ਤਾਂ ਉਹ ਗੱਲਬਾਤ ਵੀ ਹੋਈ ਆ, ਪਰ ਉਹਨਾਂ ਨੇ ਆਖਿਆ ਕਿ ਤੁਹਾਡੇ ਨਾਲ ਅਸੀਂ ਕਿਸ ਤਰ੍ਹਾਂ ਸਿੰਝਦਾ ਹੈ, ਕਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਨਿਬੜਨਾ ਹੈ, ਇਹਦਾ ਸਾਰਾ ਮਸੌਦਾ ਅਸੀਂ ਤਿਆਰ ਕਰਾਂਗੇ। ਜਿਹੜੀ 15 ਤਰੀਕ ਨੂੰ ਮੀਟਿੰਗ ਰੱਖੀ ਆ, ਤਾਂ ਅਸੀਂ ਉਹਦੇ 'ਚ ਅਗਲੇ ਡਿਸੀਜਨ ਲਵਾਂਗੇ। ਨਵੇਂ ਤਰੀਕੇ ਨਾਲ ਅਸੀਂ ਆਪਣਾ ਸੰਘਰਸ਼ ਚਲਾਉਣਾ ਹੈ, ਉਹਨੂੰ ਕਿਸ ਤਰ੍ਹਾਂ ਬਦਲਣਾ, ਉਹ ਸਾਰੀ ਰੂਪ ਰੇਖਾ ਉਦਮ ਹੀ ਐਲਾਨੀ ਜਾਏਗੀ। ਤਾਂ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਹਿੰਦੇ ਕਿ 15 ਤੋਂ ਬਾਅਦ ਲਿਖਾਂਗੇ, 15 ਤਰੀਕ ਤੱਕ ਸਾਡਾ ਅਲਟੀਮੇਟਮ ਹੈ, ਇਜਲਾਸ ਸੱਦੋ। ਜੀ ਜੀ ਜੀ, ਇਜਲਾਸ ਦੇ ਬਾਰੇ ਗੱਲ ਕਰ ਲਈਏ। ਅਗਲੀ ਤਾਂ ਤ੍ਰਿਪਤਿੰਦਰ ਬਾਜਵਾ ਕਹਿੰਦੇ ਵੀ ਜਲਦ ਫੈਸਲਾ ਲਿਆ ਜਾਊਗਾ ਵਿਧਾਨ ਸਭਾ ਦੇ ਇਜਲਾਸ ਸੱਦਣ ਬਾਰੇ। ਹਾਂਜੀ, ਇਹਨਾਂ ਨੇ ਫਿਰ ਗੱਲਬਾਤ ਕਰ ਲਈ ਹੈ ਨਾ, ਤਾਂ ਗੱਲਬਾਤ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਹੁਣ ਐਲਾਨ ਦਿੱਤਾ ਕਿ ਜਲਦੀ ਜਿਹੜਾ ਇਹ ਇਜਲਾਸ ਸੱਦ ਲਿਆ ਜਾਊਗਾ ਜਾਂ ਫੈਸਲਾ ਇਹਦੇ ਬਾਰੇ ਹੋ ਜਾਊਗਾ। ਔਰ ਰਾਜਕੁਮਾਰ ਵੇਰਕਾ ਨੇ ਵੀ ਕੱਲ੍ਹ ਕਹਿ ਦਿੱਤਾ ਸੀਗਾ ਕਿ ਬਹੁਤ ਜਲਦੀ ਇਜਲਾਸ ਸੱਦਿਆ ਜਾਊਗਾ। ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਹਿਲਾਂ ਤੇ ਦਿੱਤਾ ਸੀਗਾ ਯਕੀਨ, ਇਹਨਾਂ ਨੂੰ ਵਿਸ਼ਵਾਸ ਦਿੱਤਾ ਸੀਗਾ, ਭਰੋਸਾ ਦਿੱਤਾ ਸੀਗਾ ਜਦੋਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਇਹਨਾਂ ਨੇ, ਤੇ ਆਖਿਆ ਸੀਗਾ ਕਿ ਅਸੀਂ ਜਲਦੀ ਇਜਲਾਸ ਸੱਦਾਂਗੇ। ਫਿਰ ਨਹੀਂ ਸੱਦਿਆ 2-4 ਦਿਨਾਂ ਦੇ ਵਿੱਚ। ਫਿਰ ਕਿਸਾਨਾਂ ਨੇ ਆਖਿਆ ਕਿ 15 ਤਰੀਕ ਤੱਕ ਤੁਹਾਨੂੰ ਅਲਟੀਮੇਟਮ ਦਿੰਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡਾ ਵੀ ਘਿਰਾਓ ਕਰਾਂਗੇ। ਤੇ ਇਹ ਕਹਿੰਦੇ ਕਿ ਨਹੀਂ, ਅਲਟੀਮੇਟਮਾਂ ਦੀ ਅਸੀਂ ਕੋਈ ਪਰਵਾਹ ਨਹੀਂ ਕਰਦੇ, ਆ ਜਾਓ। ਫਿਰ ਉਸ ਤੋਂ ਬਾਅਦ ਫਿਰ ਜਦੋਂ ਕਿਸਾਨ ਥੋੜ੍ਹੇ ਜਿਹੇ ਜ਼ਿਆਦਾ ਤੇਜ਼ ਹੋਏ ਆ ਤਾਂ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਜਿਹੜੀ ਆ ਉਹ ਗੜਬੜ ਨਾ ਹੋ ਜਾਵੇ। ਸੋ ਇਸ ਕਰਕੇ ਹੁਣ ਵਿਚਾਰਾਂ ਵੀ ਸ਼ੁਰੂ ਹੋ ਗਈਆਂ। ਪਰ ਜਿਹੜੇ ਤ੍ਰਿਪਤਿੰਦਰ ਸਿੰਘ ਬਾਜਵਾ ਹੈ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੈ ਜਾਂ ਸਰਕਾਰੀਆ ਸਾਹਿਬ ਆ,
ਮੋਰਚਿਆਂ ਨੂੰ ਫੇਲ ਕਰਨ ਦੀ ਇਹਨਾਂ ਦੀ ਵਾਹਵਾ ਵਧੀਆ ਡਿਗਰੀ ਹੈ। ਤੁਹਾਨੂੰ ਪਤਾ ਬਰਗਾੜੀ 'ਚ ਵੀ ਇਹੀ ਗਏ ਸੀ, ਦਿਖਦੀ ਸੀ ਮੇਰੇ ਖਿਆਲ ਦੇ ਨਾਲ, ਜੇ ਮੈਂ ਨਹੀਂ ਭੁੱਲਦਾ। ਜੀ ਤੇ ਇਹ ਉਹ ਕਰ ਦਿੰਦੇ ਹੁੰਦੇ ਇੱਧਰ ਉੱਧਰ। ਸੋ ਇਹਨਾਂ ਤੋਂ ਵੀ ਬਚ ਕੇ ਰਹਿਣਾ ਪਏਗਾ। ਇਜਲਾਸ ਦੇਖੋ, ਕੈਪਟਨ ਅਮਰਿੰਦਰ ਸਿੰਘ, ਆਪਾਂ ਕਈ ਮੌਕਿਆਂ ਤੇ ਗੱਲ ਕਰ ਚੁੱਕੇ ਹਾਂ, ਕੈਪਟਨ ਅਮਰਿੰਦਰ ਸਿੰਘ ਹੁਣ ਢਿੱਲੇ ਨੇ, ਉਹ ਨਹੀਂ ਇੰਨਾ ਦੌਲਦੇ ਇਹਨਾਂ ਗੱਲਾਂ ਨੂੰ। ਉਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਆ, ਔਰ ਉਸ ਮਨਮਰਜ਼ੀ ਤੋਂ ਉਲਟ ਇਹ ਆ ਕਿ ਜੇ ਉੱਤੋਂ ਕੋਈ ਕਾਂਗਰਸ ਹਾਈ ਕਮਾਂਡ ਦਾ ਜ਼ੋਰ ਪਵੇ ਕੋਈ ਕਦਮ ਚੁੱਕ ਲੈਣ, ਉਸ ਤਰ੍ਹਾਂ ਉਹ ਕਦਮ ਚੁੱਕਣ ਵਾਲੇ ਨਹੀਂ ਹੈ। ਨਾ ਉਹਨਾਂ ਨੇ ਕਾਨੂੰਨੀ ਕੋਈ ਲੜਾਈ ਛੇੜੀ ਆ। ਦੇਖੋ ਸੁਪਰੀਮ ਕੋਰਟ 'ਚ ਸੁਣਵਾਈ ਹੋਊਗੀ, ਪੰਜਾਬ ਸਰਕਾਰ ਦਾ ਹਾਲੇ ਕੋਈ ਸਟੈਂਡ ਕਲੀਅਰ ਨਹੀਂ ਹੈ ਕਿ ਉਹਨਾਂ ਨੇ ਸੁਪਰੀਮ ਕੋਰਟ ਜਾਣਾ ਜਾਂ ਨਹੀਂ ਜਾਣਾ। ਜੇ ਜਾਣਾ ਤਾਂ ਕਿੰਨੀ ਕੁ ਤਿਆਰੀ ਕੀਤੀ ਹੈ ਉਹਦੇ ਵਾਸਤੇ, ਤੁਸੀਂ ਜਥੇਬੰਦੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕੀਤਾ, ਕਿਸਾਨਾਂ ਤੋਂ ਕਿਸ ਤਰ੍ਹਾਂ ਦੇ ਤੁਸੀਂ ਕੋਈ ਓਪੀਨੀਅਨ ਲਏ ਨੇ, ਉਹਨਾਂ ਦੇ ਵਿਚਾਰ ਲਏ ਨੇ, ਉਹ ਸਾਰੀਆਂ ਚੀਜ਼ਾਂ ਹਾਲੇ ਹਵਾ ਦੇ ਵਿੱਚ ਆ। ਸੋ ਕਹਿਣ ਦਾ ਭਾਵ ਇਹ ਹੋਆ ਕਿ ਇਜਲਾਸ ਸੱਦਣ ਬਾਰੇ ਇਹਨਾਂ ਨੇ ਇੱਕ ਭਰੋਸਾ ਜ਼ਰੂਰ ਦਿੱਤਾ ਆ। ਹਾਂ, ਸੱਦਿਆ ਵੀ ਜਾ ਸਕਦਾ, ਪਰ ਇਹ ਦੇਖੋ ਨਾ ਕਿ ਇਹ ਹੁਣ ਸੱਦਣ ਦੀ ਗੱਲ ਕਦੋਂ ਕਹਿ ਰਹੇ ਆ, ਜਦੋਂ ਉਹਨਾਂ ਨੂੰ ਦੂਸਰਾ ਸੱਦਾ ਆ ਗਿਆ ਕਿਸਾਨ ਜਥੇਬੰਦੀਆਂ, ਤੇ ਤਦ ਇਹ ਵੀ ਤਿਆਰ ਹੋ ਗਏ ਲੋਕ ਲੱਜਾ ਨੂੰ ਕਿ ਹਾਂ ਭਾਈ ਅਸੀਂ ਵੀ ਇਜਲਾਸ ਸੱਦ ਲੈਂਦੇ ਹਾਂ। ਜਦ ਕਿ ਪਹਿਲਾਂ ਕਹਿੰਦੇ ਸੀਗੇ ਕਿ ਆਪਣੀ ਮਰਜ਼ੀ ਨਾਲ ਸੱਦਾਂਗੇ, ਅਲਟੀਮੇਟਮ ਦੀ ਅਸੀਂ ਪਰਵਾਹ ਸ਼ਾਰ ਨਹੀਂ ਕਰਦੇ। ਜੀ ਜੀ। ਬਾਕੀ ਮਿੰਟੂ ਜੀ ਗੱਲ ਕਰਦੇ ਧਰਨਿਆਂ ਨੂੰ ਲੈ ਕੇ, ਪ੍ਰੋਗਰਾਮ ਹੁਣ ਅੱਡੋ ਅੱਡ ਹੋ ਰਹੇ ਨੇ। ਇੱਕ ਜਥੇਬੰਦੀ ਨੇ ਧਰਨਾ ਸਮੇਟਿਆ ਆ, ਬਾਕੀ ਅਜੇ ਡਟੀਆਂ ਨੇ। ਹਾਂਜੀ ਦੇਖੋ, ਇਹਨਾਂ ਨੇ ਫੈਸਲਾ ਕੀਤਾ ਕਿ ਹਾਲ ਦੀ ਘੜੀ ਇਹ ਜਿਹੜਾ ਚੱਲੇਗਾ, ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਰਹੂਗਾ। ਪਰ ਦੂਸਰੇ ਪਾਸੇ ਉਗਰਾਹਾਂ ਵਾਲੇ ਜਿਹੜੇ ਆ, ਉਹਨਾਂ ਨੇ ਆਪਾਂ ਜਿਵੇਂ ਕੱਲ ਹੀ ਗੱਲ ਕੀਤੀ ਸੀਗੀ, ਤਾਂ ਆਪਣਾ ਧਰਨਾ ਸਮੇਟ ਲਿਆ। ਪਰ ਉਹਨਾਂ ਨੇ ਅੱਜ ਸਫਾਈ ਦਿੱਤੀ ਆ, ਕਿਉਂਕਿ ਕਾਫੀ ਆਲੋਚਨਾ ਹੋਈ ਯਕਦਮ ਸੋਸ਼ਲ ਮੀਡੀਆ ਤੇ, ਲੋਕ ਉਹਨਾਂ ਦੇ ਮਗਰ ਪੈ ਗਏ। ਤੁਹਾਨੂੰ ਪਤਾ ਹੀ ਆ ਕਿ ਲੱਖੋਵਾਲ ਦਾ ਕੀ ਬਣਾਇਆ ਸੀ ਇਹਨਾਂ ਨੇ, ਜੀ ਮੋਰ ਬਣਾ ਦਿੰਦੇ ਆ ਬੰਦੇ ਦਾ ਜਦੋਂ ਮਗਰ ਪੈਂਦੇ ਆ ਸੋਸ਼ਲ ਮੀਡੀਆ ਦੇ ਉੱਤੇ। ਤਾਂ ਇਹਨਾਂ ਨੂੰ ਫਿਰ ਸਫਾਈ ਦੇਣੀ ਪਈ ਆ। ਸਿੰਘ ਮਾਨ ਜਿਹੜੇ ਹੈਗੇ ਇਹਨਾਂ ਦੇ ਸਕੱਤਰ, ਜਨਰਲ ਸਕੱਤਰ ਹੈ ਸਫਾਈ, ਮੈਂ ਉਹਨਾਂ ਦੀ ਇੱਕ ਬਾਈਟ ਸੁਣ ਰਿਹਾ ਸੀਗਾ, ਮਿੰਟ ਡੇਢ ਮਿੰਟ ਦੀ, ਸ਼ਾਇਦ ਫੇਸਬੁੱਕ ਤੇ ਲਾਈਵ ਹੋਏ ਸੀਗੇ, ਤਾਂ ਉਹਦੇ ਵਿੱਚ ਉਹ ਸਫਾਈ ਦੇ ਰਹੇ। ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਅਸੀਂ ਇਹ ਸੰਘਰਸ਼ ਖਤਮ ਨਹੀਂ ਕੀਤਾ। ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਓ ਕਿ ਅਸੀਂ ਇਹ ਸੰਘਰਸ਼ ਖਤਮ ਨਹੀਂ ਕਰਿਆ, ਅਸੀਂ ਇਸ ਸੰਘਰਸ਼ ਨੂੰ ਇੱਕ ਵਿਸ਼ਾਲਤਾ ਦੇਣ ਜਾ ਰਹੇ ਹਾਂ। ਭਾਵ ਕਿ ਅਸੀਂ ਇਹਦਾ ਹੁਣ ਘੇਰਾ ਜਿਹੜਾ ਹੋਰ ਮੋਕਲਾ ਕਰਨ ਜਾ ਰਹੇ ਹਾਂ। ਤਾਂ ਉਹਨਾਂ ਦਾ ਜਿਹੜਾ ਉੱਥੇ ਤਰਕ ਸੀਗਾ ਉਹ ਇਹ ਆ ਕਿ ਦੇਖੋ, ਅਸੀਂ ਸ਼ਹਿਰੀ ਇਲਾਕਿਆਂ 'ਚ ਜਾ ਕੇ ਲਾਮਬੰਦੀ ਕਰਾਂਗੇ। ਅਸੀਂ ਸ਼ਹਿਰੀ ਇਲਾਕਿਆਂ ਦੇ ਵਿੱਚ ਲਾਮਬੰਦੀ ਕਰਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਬੈਂਕ ਆ ਉਹਨੂੰ ਸੱਟ ਮਾਰਾਂਗੇ, ਤੇ ਅਸੀਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਾਂਗੇ। ਇਹਨਾਂ ਦੇ ਘਰਾਂ ਦਾ ਘਿਰਾਓ ਹੋਏਗਾ, ਲੋਕਾਂ ਦੀ ਲਾਮਬੰਦੀ ਹੋਏਗੀ। ਪਲੱਸ ਜੋ ਚੱਲੀ ਜਾਂਦਾ, ਮਤਲਬ ਕਿ ਸਾਡੇ 50 ਥਾਈਂ ਉਹ ਕਹਿੰਦੇ ਕਿ ਧਰਨੇ ਚੱਲ ਰਹੇ ਨੇ, ਜੋ ਕੋਈ ਟੋਲ ਪਲਾਜ਼ੇ ਤੇ ਆ ਜਾਂ ਕੋਈ ਰਿਲਾਇੰਸ ਪੈਟਰੋਲ ਪੰਪ ਤੇ ਆ, ਉਹ ਸਾਡੇ ਉਸੇ ਤਰ੍ਹਾਂ ਹੀ ਚੱਲਣਗੇ। ਅਸੀਂ ਉਹ ਜਾਨ ਨਹੀਂ ਛੱਡਾਂਗੇ। ਤਾਂ ਜਿਹੜੀ ਇੱਧਰੋਂ ਅਸੀਂ ਨਵੀਂ ਸਟ੍ਰੈਟਜੀ ਘੜ ਕੇ ਲਾਮਬੰਦੀ ਕਰਾਂਗੇ, ਉਹਦਾ ਅਸਰ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੇ ਸ਼ਹਿਰੀ ਵੋਟ ਦਾ ਥੋੜਾ ਲੱਗਦਾ ਤਾਂ ਉਹਦਾ ਵੀ ਇੱਕ ਦਬਾਅ ਬਣੇ। ਉਹ ਕਹਿੰਦੇ ਕਿ ਰੇਲਵੇ ਟਰੈਕ ਤੇ ਮੰਦੇ ਹੀ ਹੋਏ ਆ, ਉੱਥੇ ਹਜ਼ਾਰਾਂ ਲੋਕ ਬੈਠੇ ਆ, ਅਸੀਂ ਵੀ ਬੈਠੇ ਰਵਾਂਗੇ ਉਹਨਾਂ ਦੇ ਵਿੱਚ, ਤੇ ਉੱਥੇ ਬਹਿਣ ਦਾ ਕੋਈ ਫਾਇਦਾ ਨਹੀਂ ਹੈ। ਸਾਡਾ ਕੰਮ ਇਹ ਆ ਕਿ ਅਸੀਂ ਇਸ ਸੰਘਰਸ਼ ਨੂੰ ਨਵੇਂ ਮੁਕਾਮ ਤੇ ਲੈ ਕੇ ਚੱਲੀਏ। ਤਾਂ ਵੇਖੋ ਹੁਣ ਉਹਨਾਂ ਦੀ ਇਹ ਸਫਾਈ ਦੇ ਵਿੱਚ ਦਮ ਆ। ਉਹ ਕਿਹੜਾ ਘਰ ਬਹਿ ਜਾਣਗੇ ਨਹਾ ਧੋ ਕੇ ਕਿ ਹਾਂ ਭਾਈ ਜਾ ਕੇ ਟੀਵੀ ਵੇਖਦੇ ਆ ਖਬਰਾਂ ਜਾਂ IPL ਦੇਖਦੇ ਆ, ਐਸਾ ਕੁਛ ਨਹੀਂ ਹੈ। ਉਹ ਕਹਿੰਦੇ ਕਿ ਅਸੀਂ ਮੈਦਾਨ ਦੇ ਵਿੱਚ ਹੀ ਹਾਂ, ਮੈਦਾਨ ਛੱਡ ਕੇ ਅਸੀਂ ਨਹੀਂ ਜਾ ਰਹੇ, ਬਲਕਿ ਅਸੀਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਥੋੜਾ ਜਿਹਾ ਬੈਟਿੰਗ ਦਾ ਅੰਦਾਜ਼ ਬਦਲਣ ਜਾ ਰਹੇ ਹਾਂ, ਮਤਲਬ ਕਿ ਹਮਲਾਵਰ ਸ਼ੈਲੀ 'ਚ ਅਸੀਂ ਆਵਾਂਗੇ। ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਭਾਜਪਾ ਸੂਬਾ ਪ੍ਰਧਾਨ 'ਤੇ ਹੋਏ ਹਮਲੇ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਭਾਜਪਾ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ। ਹਾਂਜੀ, ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ, ਕਾਫੀ ਥਾਂ ਤੇ ਧਰਨੇ ਲੱਗੇ। ਔਰ ਕੱਲ ਜਦੋਂ ਆਪਾਂ ਗੱਲ ਕੀਤੀ ਸੀ, ਉਸ ਤੋਂ ਥੋੜਾ ਸਮਾਂ ਪਹਿਲਾਂ ਹੀ ਇਹ ਹਮਲਾ ਹੋਇਆ ਸੀਗਾ। ਉਸ ਤੋਂ ਬਾਅਦ ਵੀ ਇਹਨਾਂ ਨੇ ਰਾਤ ਉੱਥੇ ਮੇਰੇ ਖਿਆਲ ਦੇ ਨਾਲ ਆਇਆ। ਇੱਕ ਤੇ ਇਹ ਆ ਕਿ ਟਾਂਡਾ ਮੁਕੇਰੀਆਂ ਦਾ ਰੌਲਾ ਸੀਗਾ, ਦੂਜੇ ਥਾਣੇ 'ਚ ਜਾ ਵੜੇ, ਸ਼ਾਇਦ ਦਸੂਹੇ ਜਾ ਵੜੇ। ਉੱਥੇ ਵੀ ਇੱਕ ਇਲਾਕੇ ਨੂੰ ਲੈ ਕੇ ਕਾਫੀ ਜ਼ਿਆਦਾ ਪੁਲਿਸ ਦੇ ਵਿੱਚ ਖਿੱਚਤਾਨ ਹੁੰਦੀ ਹੈ, ਜਿਵੇਂ ਪਤਾ ਹੀ ਹੈ ਤੁਹਾਨੂੰ ਕਿ ਉਹ ਇਹਦਾ ਏਰੀਆ ਜੀ, ਉਹ ਇਹਦਾ ਏਰੀਆ। ਇਸ ਚੀਜ਼ ਨੂੰ ਲੈ ਕੇ ਉਲਝਣ ਹੋਈ ਹੈ। ਉਸ ਤੋਂ ਬਾਅਦ ਇਹਨਾਂ ਨੇ ਕਾਫੀ ਉੱਥੇ ਵਿਰੋਧਤਾ ਕੀਤੀ। ਉਸ ਤੋਂ ਬਾਅਦ ਤੜਕੇ ਇਹਨਾਂ ਨੇ ਆਪਣੀ ਲਾਮਬੰਦੀ ਖਿੱਚ ਦਿੱਤੀ। ਔਰ ਸਾਰੇ ਜਿਹੜੇ ਟੈਲੀਵਿਜ਼ਨ ਚੈਨਲ, ਖਾਸ ਤੌਰ 'ਤੇ ਜਿਹੜੇ ਦਿੱਲੀ ਤੋਂ ਚੱਲਦੇ ਆ, ਤੁਹਾਨੂੰ ਪਤਾ ਦਿੱਲੀ ਤੋਂ ਚੱਲਦੇ ਆ ਤਾਂ ਸਿੱਲੀ ਹਵਾ ਨਾਲ ਆ ਜਾਂਦੀ ਆ,
ਤਾਂ ਉਹਨਾਂ ਨੇ ਫਿਰ ਬਹੁਤ ਜ਼ਿਆਦਾ ਇਸ ਮੁੱਦੇ ਨੂੰ ਕਵਰੇਜ ਦਿੱਤੀ। ਅਸ਼ਵਨੀ ਸ਼ਰਮਾ ਜੀ ਦੀਆਂ ਵਾਰ-ਵਾਰ ਉਹਨਾਂ ਨੇ ਵਾਇਸ ਦਿਖਾਈਆਂ, ਵਾਰ-ਵਾਰ ਫੁਟੇਜ ਦਿਖਾਈਆਂ, ਮਸਲਾ ਮਤਲਬ ਕਿ ਪੂਰਾ ਪੀਕ ਤੇ ਲੈ ਗਏ, ਦਿਖਾ ਦਿੱਤਾ ਉਹਨਾਂ ਨੇ। ਔਰ ਉਹਦੇ ਵਿੱਚ ਇੱਕ ਬਹਿਸ ਛਿੜ ਗਈ ਇਹਨਾਂ ਨੇ, ਕਿਉਂਕਿ ਜਿਹੜੇ ਤਰੁਣ ਚੁੱਕ ਇਹਨਾਂ ਦੇ ਗਰਮ ਖਿਆਲੀ ਥੋੜੇ ਜਿਹੇ ਬੁਲਾਰੇ ਆ, ਉਹਨਾਂ ਨੇ ਕਿਹਾ ਕਿ ਦੇਖੋ ਜੀ ਕਿਸਾਨ ਸਾਡਾ ਰੱਬ ਆ, ਅਸੀਂ ਕਿਸਾਨ ਤੇ ਸ਼ੱਕ ਹੀ ਨਹੀਂ ਕਰਦੇ, ਅਸੀਂ ਕਿਸਾਨ ਤੇ ਸ਼ੱਕ ਨਹੀਂ ਕਰਦੇ। ਤੇ ਉਲਟਾ ਕਿਸਾਨ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ, ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ। ਕਮਾਲ ਦੀ ਗੱਲ ਆ, ਇਹੋ ਗੱਲ ਜਿਹੜੀ ਆ ਉਹ ਅਸ਼ਵਨੀ ਸ਼ਰਮਾ ਜੀ ਨੇ ਆਖੀ। ਉਹ ਕਹਿੰਦੇ ਕਿ ਦੇਖੋ ਜੀ ਇਹ ਸਾਰਾ ਕੁਛ ਹੈ ਜਿਹੜਾ ਉਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਤੇ ਸ਼ਰਾਰਤ ਜਿਹੜੀ ਆ ਉਹ ਸਰਕਾਰ ਦੀ ਆ। ਹੁਣ ਉਸ ਤੋਂ ਬਾਅਦ ਜਿਹੜੇ ਹੈਗੇ ਸੀ ਕਾਂਗਰਸੀ, ਉਹ ਕਹਿੰਦੇ ਕਿ ਇਹਨਾਂ ਨੇ ਸਾਰਾ ਕੁਛ ਆਪ ਪਖੰਡ ਕੀਤਾ, ਐਵੇਂ ਮਾਰਦੇ। ਤਾਂ ਦੂਸਰੇ ਪਾਸੇ ਜਿਹੜੇ ਉੱਥੇ ਬੈਠੇ ਸੀਗੇ, ਮਤਲਬ ਕਿ ਉਹ ਟੋਲ ਪਲਾਜ਼ੇ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਬੈਠੇ ਸੀ ਜਾਂ ਕਿਸਾਨ ਬੈਠੇ ਸੀਗੇ, ਉਹਨਾਂ ਦਾ ਆਖਣਾ ਸੀਗਾ ਕਿ ਦੇਖੋ ਇੱਥੇ ਕੋਈ ਹਮਲਾ ਨਹੀਂ ਕੀਤਾ, ਕਿਸੇ ਕਿਸਾਨ ਨੇ ਹਮਲਾ ਨਹੀਂ ਕੀਤਾ, ਸ਼ਰਾਰਤੀ ਤੱਤਾਂ ਨੇ ਹਮਲਾ ਕੀਤਾ। ਥੋੜੀ ਜਿਹੀ CCTV ਫੁਟੇਜ ਆਈ ਆ ਜ਼ਰੂਰ, ਪਰ ਉਹਦੇ ਵਿੱਚ ਵੀ ਘਰਾਓ ਜਿਹਾ ਨਜ਼ਰ ਆਉਂਦਾ, ਗੱਡੀਆਂ ਦਾ ਕੋਈ ਭੰਨਤੋੜ ਨਜ਼ਰ ਨਹੀਂ ਆਉਂਦੀ। ਝੰਡਿਆਂ ਵਾਲੇ ਕੁਛ ਲੋਕ ਨਜ਼ਰ ਆਉਂਦੇ ਆ, ਕੁਛ ਲੋਕ ਹੈਗੇ ਆ ਜਿਹੜੇ ਸ਼ੋਰ ਸ਼ਰਾਬਾ ਉੱਥੇ ਕਰਦੇ ਨਜ਼ਰ ਆਉਂਦੇ ਆ, ਪਰ ਉਹ ਕੌਣ ਆ? ਹੁਣ ਇਹ ਆਖਣਾ ਤੇ ਬਹੁਤ ਔਖਾ ਹੈ ਨਾ। ਇਹ ਤੇ ਕੋਈ ਇਨਵੈਸਟੀਗੇਸ਼ਨ ਹੋਵੇ ਜਾਂ ਕੋਈ ਬਹੁਤ ਕਲੀਅਰ ਕੋਈ ਫੁਟੇਜ ਹੋਵੇ, ਉਹਦੇ ਵਿੱਚ ਬੰਦੇ ਸਿਆਣ ਚੌਣ ਕਿਆ ਕਿਸ ਪਾਰਟੀ ਦੇ ਕਾਰਕੁਨ ਨੇ ਜਾਂ ਉਹਨਾਂ ਦੀ ਕੋਈ ਗ੍ਰਿਫਤਾਰੀ ਹੋਵੇ, ਉਸ ਤੋਂ ਬਾਅਦ ਪਤਾ ਲੱਗੇ ਕਿ ਹਾਂ ਕੌਣ ਨੇ ਔਰ ਕਿਹਨਾਂ ਨੇ ਉਹਨੂੰ ਭੇਜਿਆ ਸੀਗਾ। ਪਰ ਜੋ ਵੀ ਆ, ਜਿਹੜੇ ਲੋਕ ਵੀ ਆ, ਮੈਂ ਸਹੀ ਨਹੀਂ ਮੰਨਦਾ, ਚਾਹੇ ਉਹ ਜਥੇਬੰਦੀਆਂ ਦੇ ਹੋਣ, ਜਿਵੇਂ ਉਹ ਕਹਿ ਰਹੇ ਆ ਕਿ ਨਹੀਂ ਆ, ਆਪਾਂ ਇੱਕ ਵੇਲੇ ਮੰਨ ਵੀ ਲਈਏ ਕਿ ਉਹ ਕਾਂਗਰਸੀ ਹੋਣ, ਜਿਵੇਂ ਇਹਨਾਂ ਦਾ ਇਲਜ਼ਾਮ ਹੈ ਪੀੜਤ ਸਿਰਸਾ, ਤਾਂ ਉਹ ਵੀ ਗਲਤ ਗੱਲ ਆ। ਇਸ ਤਰ੍ਹਾਂ ਦੀ ਸਾਜ਼ਿਸ਼ ਨਹੀਂ ਹੋਣੀ ਚਾਹੀਦੀ। ਕਾਂਗਰਸੀ ਕਹਿੰਦੇ ਕਿ ਇਹਨਾਂ ਨੇ ਆਪ ਕੀਤਾ, ਜੇ ਆਪ ਕੀਤਾ ਤੇ ਉਹ ਵੀ ਗਲਤ ਆ। ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇਹ ਬਦਨਾਮੀ ਜਿਹੜੀ ਕਿਸਾਨਾਂ ਦੇ ਸਿਰ ਨਹੀਂ ਮੜਨੀ ਚਾਹੀਦੀ। ਬਾਕੀ ਇਹਨਾਂ ਨੂੰ ਥੋੜਾ ਜਿਹਾ ਸੰਜਮ 'ਚ ਰਹਿਣ ਦਾ ਸੰਦੇਸ਼ ਦਿੰਦੇ ਰਹਿਣਾ ਚਾਹੀਦਾ। ਖੱਬੇ ਪੱਖੀਆਂ ਦੇ ਇੱਕ ਨੌਜਵਾਨ ਵਿਦਿਆਰਥੀ ਵਿੰਗਲ ਵਾਲੇ ਲਾ ਲਓ ਜਾਂ ਨੌਜਵਾਨ ਲਾ ਲਓ, ਇਹ ਵੀ ਥੋੜਾ ਜਿਹਾ RSS ਦੇ ਨਾਲ ਘਸਰਦੇ ਪਏ ਆ। ਉਹਨਾਂ ਦੇ ਦਫ਼ਤਰਾਂ ਨੂੰ ਜਦੋਂ ਘੇਰਦੇ ਆ, ਕਾਲਖ ਕੁਲਖ ਸੁੱਟਦੇ ਆ। ਮੈਂ ਸਮਝਦਾ ਕਿ ਇਹ ਵੀ ਚੀਜ਼ ਨਹੀਂ ਹੋਣੀ ਚਾਹੀਦੀ। ਦੇਖੋ, ਪ੍ਰੋਟੈਸਟ ਕਰਨ ਦਾ ਤੁਹਾਡਾ ਅਧਿਕਾਰ ਆ, ਅਗਲੇ ਦੇ ਵੀ ਆਪਣੇ ਫੰਡਾਮੈਂਟਲ ਰਾਈਟਸ ਆ, ਅਗਲੇ ਦੇ ਵੀ ਆਪਣੇ ਅਧਿਕਾਰ ਹੈਗੇ ਆ। ਹਰੇਕ ਦਾ ਘੇਰਾ ਆ ਅਧਿਕਾਰਾਂ ਦਾ, ਤਾਂ ਜਿੱਥੇ ਤੁਹਾਡਾ ਘੇਰਾ ਮੁੱਕਦਾ ਅਗਲੇ ਦਾ ਉੱਥੇ ਘੇਰਾ ਸ਼ੁਰੂ ਹੋ ਜਾਂਦਾ। ਸੋ ਉਹਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਆ। ਹਿੰਸਾ ਜੇ ਤੁਸੀਂ ਕਰੋਗੇ ਤਾਂ ਬਹੁਤਾ ਦੇਰ ਇਹ ਅੰਦੋਲਨ ਜਿਹੜਾ ਆ ਉਹ ਬਚੇਗਾ ਨਹੀਂ। ਤੁਹਾਨੂੰ ਯਾਦ ਹੋਣਾ, ਇੱਕ ਵਾਰੀ ਮੇਰੇ ਖਿਆਲ ਨਾਲ ਪਿਛਲੇ ਸਾਲ ਹੀ ਇੰਡੀਆ ਪੱਧਰ ਤੇ ਇੱਕ ਪ੍ਰੋਗਰਾਮ ਦਿੱਤਾ ਗਿਆ ਸੀਗਾ ਕਿਸਾਨ ਯੂਨੀਅਨਾਂ ਵੱਲੋਂ, ਤੇ ਹੋਇਆ ਕੀ ਸੀਗਾ ਕਿ ਬਹੁਤ ਸਹਿਯੋਗ ਦਿੱਤਾ ਲੋਕਾਂ ਨੇ 2-4 ਦਿਨ। ਤੇ ਜਦੋਂ ਦੋਧੀਆਂ ਦਾ ਦੁੱਧ ਡੋਲਣ ਲੱਗ ਗਏ, ਜਦੋਂ ਸਬਜ਼ੀਆਂ ਖਿਲਾਰਨ ਲੱਗ ਗਏ, ਤੇ ਲੋਕਾਂ ਨੇ ਉੱਥੇ ਹੱਥ ਜੋੜ ਦਿੱਤੇ ਕਿ ਅਸੀਂ ਇਹੋ ਜਿਹੇ ਸੰਘਰਸ਼ ਦੀ ਵਕਾਲਤ ਨਹੀਂ ਕਰਦੇ। ਤੇ ਰਾਜੇਵਾਲ ਹੋਰਾਂ ਨੂੰ ਦੂਜੇ ਦਿਨ ਉਹ ਸੰਘਰਸ਼ ਜਿਹੜਾ ਆ ਉਹ ਬੜੀ ਨਮੋਸ਼ੀ ਦੇ ਨਾਲ ਵਾਪਸ ਲੈਣਾ ਪਿਆ ਸੀ। ਸੋ ਇਹਨਾਂ ਚੀਜ਼ਾਂ ਤੋਂ ਬਚਣਾ ਪਵੇਗਾ। ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰੀਏ ਤਾਂ ਕਹਿੰਦੇ ਬੇਅਦਬੀ ਮਾਮਲੇ ਦਾ ਦੋਸ਼ੀ 3 ਦਿਨਾਂ ਦੇ ਰਿਮਾਂਡ ਦੇ ਉੱਤੇ, ਖਫਾ ਵਕੀਲਾਂ ਨੇ ਕੀਤਾ ਰੋਸ ਵਿਖਾਵਾ। ਹਾਂਜੀ, ਦੇਖਣ ਵਾਲੀ ਗੱਲ ਆ ਕਿ ਵਕੀਲ ਭਾਈਚਾਰੇ ਨੇ ਵੀ ਕਿਸੇ ਦੋਸ਼ੀ ਦਾ ਬਹੁਤ ਰੱਜ ਕੇ ਵਿਰੋਧ ਕੀਤਾ ਇਸ ਗੱਲੋਂ ਕਿ ਉਹ ਰਿਮਾਂਡ ਜਿਹੜਾ ਸੀਗਾ ਉਹ 7 ਦਿਨ ਦਾ ਮੰਗਿਆ ਜਾ ਰਿਹਾ ਸੀਗਾ, ਪਰ ਉੱਥੇ ਰਿਮਾਂਡ ਜਿਹੜਾ ਉਹ 3 ਦਿਨ ਦਾ ਹੀ ਮਿਲਿਆ। ਇਸ ਤੋਂ ਬਾਅਦ ਕਾਫੀ ਉਸ ਫਤਿਹਗੜ੍ਹ ਸਾਹਿਬ ਦੇ ਵਿੱਚ ਮੈਂ ਸਮਝਦਾ ਕਿ ਵਕੀਲਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ। ਤਾਂ ਰੋਸ ਪ੍ਰਦਰਸ਼ਨ ਵਕੀਲਾਂ ਦਾ ਹੀ ਦੱਸਦਾ ਹੈ ਕਿ ਮਾਮਲੇ ਦੀ ਗੰਭੀਰਤਾ ਕਿੰਨੀ ਹੈ, ਮਾਮਲਾ ਕਿੰਨਾ ਸੈਂਸਿਟਿਵ ਹੈ, ਮਾਮਲਾ ਕਿੰਨਾ ਨਾਜ਼ੁਕ ਹੈ। ਇਸ ਮੁਲਜ਼ਮ ਬਾਰੇ ਮੈਂ ਪੜ੍ਹਦਾ ਪਿਆ ਸੀਗਾ ਕਿ ਇਹਦੀ ਬੋਝੇ ਦੇ ਵਿੱਚੋਂ ਇੱਕ ਕੋਈ ਚਿੱਠ ਨਿਕਲੀ ਆ, ਪਰਚੀ ਨਿਕਲੀ ਆ, ਜਿਹੜੀ ਕਿ ਕਿਸੇ ਨਸ਼ਾ ਛਡਾਊ ਕੇਂਦਰ ਦੀ ਹੈ। ਇਹ ਹੋ ਸਕਦਾ ਕਿ ਕੋਈ ਬੰਦਾ ਨਸ਼ੇੜੀ ਹੋਵੇ, ਪਰ ਉਹ ਪੰਜਾਬੀ ਆ, ਸਭ ਤੋਂ ਵੱਡੀ ਗੱਲ ਆ। ਔਰ ਜਦੋਂ ਉਹਨੂੰ ਪੜ੍ਹਿਆ ਗਿਆ, ਉਹਦੇ ਲੋਕਾਂ ਨੇ ਬਹੁਤ ਮੁਖੀ ਮਾਰੇ। ਉਸ ਤੋਂ ਬਾਅਦ ਪੁਲਿਸ ਨੇ ਵੀ ਖੜਿਆ। ਉਹ ਇੱਕੋ ਗੱਲ ਹੀ ਕਹਿੰਦਾ ਆ ਕਿ ਜਥੇਦਾਰ ਨੂੰ ਸੱਦੋ, ਮੈਂ ਸਾਰੀ ਗੱਲ ਤਾਂ ਦੱਸਦਾ, ਜਾਂ ਕੋਈ ਵੱਡਾ ਆਗੂ ਆਵੇ ਮੈਂ ਉਹਨੂੰ ਗੱਲ ਤਾਂ ਦੱਸਦਾ ਕਿ ਮੈਂ ਕਾਹਤੋਂ ਕੀਤਾ। ਕਿਉਂਕਿ ਦੋਹਾਂ ਹੀ ਥਾਵਾਂ ਤੇ ਇਸੇ ਨੇ ਹੀ ਬੇਅਦਬੀ ਕੀਤੀ, ਤੁਹਾਨੂੰ ਪਤਾ ਲੱਗ ਗਿਆ। ਮਤਲਬ ਇੱਕ ਕੋਈ ਪਿੰਡ ਸੀ ਜੱਲਾ ਸ਼ਹਿਰ, ਤਰਖਾਣ ਮਾਜਰੀ, ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਇਸੇ ਬੰਦੇ ਨੇ, ਇੱਕੋ ਨੌਜਵਾਨ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ। ਤਾਂ ਖੈਰ ਹੁਣ ਦੇਖੋ, ਇਹ 3 ਦਿਨ ਦਾ ਰਿਮਾਂਡ ਹੈ। ਰਿਮਾਂਡ ਤੇ 1 ਦਿਨ ਦਾ ਹੀ ਬਹੁਤ ਹੁੰਦਾ। ਜੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਕੁਛ ਕਢਾਉਣਾ ਹੋਵੇ ਤੇ ਉਹਨਾਂ ਨੂੰ ਤਾਂ 1 ਘੰਟਾ ਦੇ ਦਿਓ, ਬੰਦਾ 1 ਘੰਟੇ ਦੇ ਵਿੱਚ ਤੋਤੇ ਵਾਂਗੂ ਬੁਲਾ ਲੈਂਦੀ ਆ ਬੰਦੇ ਨੂੰ। ਜੇ ਉਹਨਾਂ ਨੇ ਕੁਛ ਨਹੀਂ ਕਹਿਣਾ ਤਾਂ ਭਾਵੇਂ 70 ਦਿਨਾਂ ਦਾ ਰਿਮਾਂਡ ਦੇ ਦਿਓ।
ਫਿਰ ਉੱਥੇ ਤੁਸੀਂ ਜਦੋਂ ਬਾਰ ਉੱਤੇ ਬੈਠੇ ਰਹਿਣਾ ਬੰਦੇ ਦੇ ਉੱਥੇ ਅਗਲੀ ਕਹਿੰਦੇ ਜਾ ਬਹਿ ਜਾ ਉਸ ਕਿਨਾਰੇ ਦੇ ਉੱਤੇ। ਸੋ ऐसा नहीं है, जे पुलिस ने इन्वेस्टिगेशन करनी होवे, इंटेरोगेशन करनी होवे, आपकी आई पी आ जाए तो वो पताल चो ले आते सारा कुछ करके। बाकी जी इस गल के मैं समझदा कि चंगी पहल करनी होगी। देखो UAPA की आप बहुत रज के मुखालफत की है, पर अज उही UAPA कम आ गया। ये पहला केस आ बेअदबियां का जिहदे च मेरे ख्याल दे नाल UAPA का ਤੇ UAPA ਦੀ ਲੱਗਣਾ ਇੱਕ ਵਾਰੀ ਤੇ ਬਹੁਤ ਵੱਡਾ ਝਟਕਾ ਹੋ ਸਕਦਾ। ਕੱਲ ਨੂੰ ਇੱਕ ਟ੍ਰਾਇਲ ਜਦੋਂ ਚੱਲਦਾ ਕੋਰਟ ਵੱਖ-ਵੱਖ ਐਂਗਲਾਂ ਤੋਂ ਦੇਖਦੀ ਆ, ਜਦੋਂ ਚਲਾਨ ਪੇਸ਼ ਹੋ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਚਾਰਿਆ ਜਾਂਦਾ, ਨੁਕਤੇ ਜਿਹੜੇ ਆ ਦੇਖੇ ਜਾਂਦੇ ਆ ਕਿ ਜਾਇਜ਼ ਕੀ ਆ, ਕਿਹੜੀ ਧਾਰਾ ਬਣਦੀ ਆ, ਕਿਹੜੀ ਧਾਰਾ ਜਿਹੜੀ ਆ ਬੇਲੋੜੀ ਆ, ਉਹ ਵੱਖਰੀ ਗੱਲ ਹੈ। ਪਰ UAPA ਦਾ ਇੱਕ ਵਾਰੀ ਲੱਗਣਾ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜ਼ਰੂਰ ਪੈਦਾ ਕਰਦਾ। ਔਰ ਜੇ ਮੰਨ ਲਓ ਕੋਈ ਕਾਨੂੰਨੀ ਅਰਜ਼ੀ ਅੱਗੇ ਜਾ ਕੇ ਕੋਰਟ ਦੇ ਵਿੱਚ ਤੇ ਕੋਈ ਅਮੈਂਡਮੈਂਟ ਕੀਤੀ ਜਾ ਸਕਦੀ ਹੈ। ਦੇਖੋ ਚਾਹੇ ਭਗਵਤ ਗੀਤਾ ਦਾ ਇਸ ਤਰ੍ਹਾਂ ਦਾ ਕੋਈ ਕਰਦਾ ਅਨਾਦਰ ਕਰਦਾ, ਚਾਹੇ ਕੋਈ ਬਾਈਬਲ ਦਾ ਕਰਦਾ, ਚਾਹੇ ਕੋਈ ਕੁਰਾਨ ਸ਼ਰੀਫ ਦਾ ਕਰਦਾ, ਕਿਸੇ ਵੀ ਧਾਰਮਿਕ ਗ੍ਰੰਥ ਦਾ ਕਰਦਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮਾਜ ਦਾ ਨੁਕਸਾਨ ਕਰਦਾ ਹੈ। ਹੁਣ ਸਮਾਜ ਦਾ ਨੁਕਸਾਨ ਕਿਸ ਤਰ੍ਹਾਂ ਕਰਦਾ ਕਿ ਕੋਈ ਵੀ ਧਰਮ ਹੈ, ਮੰਨ ਲਓ ਕੋਈ ਵੀ ਇਸ ਤਰ੍ਹਾਂ ਦੀ ਕੋਈ ਭਾਵਨਾ ਆਹਤ ਹੁੰਦੀ ਆ ਤਾਂ ਉਹ ਹੁੰਦਾ ਕੀ ਆ ਕਿ ਉਹ ਜਾ ਕੇ ਸੜਕ ਤੇ ਬੈਠੇ। ਤਾਂ ਹੁਣ ਜਿਵੇਂ ਸਾਡਾ ਕਿਸਾਨ ਸੜਕ ਤੇ ਬੈਠਾ, ਹੁਣ ਆਪਾਂ ਕਹਿ ਤਾਂ ਦਿੱਤੇ ਬਿਮਾਰੀ ਦਾ ਬੈਠਾ, ਪਰ ਉਹ ਨੁਕਸਾਨ ਦੇਖੋ ਕਿੰਨਾ ਹੋ ਰਿਹਾ, ਸਾਡੀ ਇਕੋਨਮੀ ਦਾ ਵੀ ਨੁਕਸਾਨ ਹੋ ਰਿਹਾ। ਜਿਹੜੇ ਪੰਪਾਂ ਦੇ ਡੀਲਰ ਆ ਉਹ ਖੁਦ ਅੰਬਾਨੀ ਹੋਈ ਤਾਂ ਹੈ ਨਹੀਂ, ਜੋ ਸਾਡੇ ਭੈਣ ਭਰਾ ਹੀ ਆ ਨਾ, ਉਹਨਾਂ ਦਾ ਨੁਕਸਾਨ ਹੀ ਹੈ। ਹੋ ਸਕਦਾ ਕਈ ਉਹਨਾਂ ਦੀਆਂ ਜਿਹੜੀ ਚੇਨ ਚੱਲਦੀਆਂ ਉਹਨਾਂ ਦੀਆਂ ਫਰੈਂਚਾਈਜ਼ੀਆਂ ਲਈ ਬੈਠੀ ਹੁਣ ਵਿਚਾਰੇ ਉਹਨਾਂ ਦਾ ਕਾਰੋਬਾਰ ਵੀ ਠੱਪਿਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਵੇਖਣੀਆਂ ਪੈਣਗੀਆਂ ਕਿ ਜਦੋਂ ਇਹੋ ਜਿਹਾ ਮਾਹੌਲ ਖਰਾਬ ਕਰਦੀਆਂ ਘਟਨਾਵਾਂ ਤੇ ਉਹਦਾ ਅਸਰ ਜਿਹੜਾ ਹੈ ਉਹ ਸਾਡੇ ਮੁਆਸ਼ਰੇ ਤੇ ਹੀ ਪੈਂਦਾ, ਸਾਡੀ ਸੁਸਾਇਟੀ 'ਤੇ ਹੀ ਪੈਂਦਾ, ਸਾਡੇ ਸਮਾਜ ਤੇ। ਇੱਕ ਤੇ ਦੂਰੀਆਂ ਵੱਧਦੀਆਂ ਨੇ ਔਰ ਦੂਸਰਾ ਕਈ ਵਾਰ ਫਿਰ ਗੱਲਾਂ ਗਾਂਹ ਤੱਕ ਚਲੇ ਜਾਣ ਤੇ ਸਾਡੀ ਇਕੋਨਮੀ ਜਿਹੜੀ ਕਿ ਪਹਿਲਾਂ ਹੀ ਹੁਣ ਜੂਝਦੀ ਪਈ ਆ ਉਹ ਵੀ ਨੁਕਸਾਨੀ ਜਾਂਦੀ ਹੈ। ਸੋ ਇਹਨਾਂ ਚੀਜ਼ਾਂ ਦੇ ਵਿੱਚ ਦੇਖਣਾ ਪਏਗਾ ਅੱਗੇ ਗੱਲ ਕਿ ਜੇ ਗੁੰਜਾਇਸ਼ ਹੈ ਤਾਂ ਫਿਰ UAPA ਜਿਹੜਾ ਉਹ ਇੱਧਰ ਵੀ ਲੱਗਣਾ ਚਾਹੀਦਾ। ਹੁਣ ਕੁਛ ਲੋਕ ਆਖਣਗੇ ਕਿ ਤੁਸੀਂ UAPA ਦੀ ਮੁਖਾਲਫਤ ਕਰਦੇ ਹੋ, ਅਸੀਂ ਕਹਿੰਦੇ ਕਿ ਵਾਪਸ ਇਸ ਤਰ੍ਹਾਂ ਦਾ ਕਾਨੂੰਨ ਫਿਰ ਤੁਸੀਂ ਕਰਨਾ ਹੀ ਕੀ ਆ, ਪਰ ਉਹਦੀ ਵਰਤੋਂ ਜਿਹੜੀ ਸਹੀ ਕਰ ਦਿਓ ਘੱਟੋ ਘੱਟ। ਇਹ ਨਹੀਂ ਹੈ ਕਿ ਨਜਾਇਜ਼ ਮੜ ਕੇ ਬੰਦੇ ਜਿਹੜੇ ਆ ਉਹ ਰੱਖੀ ਰੱਖੋ। ਪਰ ਮੈਂ ਸਮਝਦਾ ਗੱਲ ਇਹ ਆ ਕਿ ਇਹੋ ਜਿਹਾ ਇਹ ਨਾ ਸਹੀ ਕੱਲ੍ਹ ਨੂੰ ਇਹਨੂੰ ਰੱਦ ਵੀ ਕਰਨਾ, ਕਾਨੂੰਨ ਨੂੰ ਰੱਦ ਕਰ ਦੇਣ, ਪਰ ਇਹੋ ਜਿਹਾ ਕਾਨੂੰਨ ਇਹੋ ਜਿਹੇ ਮਾਮਲਿਆਂ 'ਚ ਜ਼ਰੂਰ ਹੋਣਾ ਚਾਹੀਦਾ। ਕਿਉਂਕਿ 295 ਇਹ ਲਾਉਂਦੇ ਆ, ਉਹ ਤੀਜੇ ਦਿਨ ਅਗਲਾ ਜ਼ਮਾਨਤ ਕਰਾ ਲੈਂਦਾ। ਫਿਰ ਹੁੰਦਾ ਕੀ ਆ ਕਿ ਜਿਹੜਾ ਦੂਸਰਾ ਕੋਈ ਬੰਦਾ ਕਈ ਵਾਰ ਉਹ ਦੁਸ਼ਮਣੀ ਕੱਢਣ ਤੁਰ ਪੈਂਦਾ ਕਿ ਮੈਂ ਇਹਨੂੰ ਮਾਰ ਦੇਵਾਂ। ਇਹ ਚੀਜ਼ਾਂ ਜਿਹੜੀਆਂ ਫਿਰ ਅੱਗੇ ਜਾ ਕੇ ਨੁਕਸਾਨਦਾਇਕ ਹੁੰਦੀਆਂ। ਫਿਰ ਇਹ ਪੱਖ ਜ਼ਰੂਰ ਵਿਚਾਰਨਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਤੇ ਕਹਿੰਦੇ ਮੋਟੇ ਪੁਲਿਸ ਵਾਲਿਆਂ ਦੀ ਹੁਣ ਆਈ ਸ਼ਾਮਤ। ਇਹ ਮਾੜੀ ਗੱਲ ਹੈ ਜੀ, ਕਿਉਂਕਿ ਫਿਰ ਆਪਣੇ ਤੇ ਬਚਣਗੇ ਬਹੁਤ ਘੱਟ। ਜ਼ਿਆਦਾਤਰ ਜੇ ਤੁਸੀਂ ਦੇਖੋਗੇ ਪੰਜਾਬ ਪੁਲਿਸ ਵਾਲਿਆਂ ਦੀ ਬੋਡੀ ਲੈਂਗੁਏਜ ਜਿਹੜੀ ਹੁੰਦੀ ਆ ਉਹ ਤੇ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਦੀ ਆ। ਤੇ ਜਿਹੜੀ ਬੋਡੀ ਹੁੰਦੀ ਆ, ਬੋਡੀ ਦਾ ਜਿਹੜਾ ਆਪਾਂ ਫਿਟਨੈਸ ਲੈਵਲ ਦੇਖਦੇ ਹਾਂ ਉਹ ਵੀ ਇਹਨਾਂ ਦਾ ਵਿਚਾਰਿਆਂ ਦਾ ਗੜਬੜਾ ਜਾਂਦਾ। ਦੇਖੋ ਇਹਦੇ ਵਿੱਚ ਕਈ ਚੀਜ਼ਾਂ ਨੇ, ਅਸੀਂ ਪੁਲਿਸ ਨੂੰ ਬਹੁਤ ਜ਼ਿਆਦਾ ਮੰਨਦੇ ਹਾਂ, ਪਰ ਇਹ ਵੇਖੋ ਕਿ ਇੱਥੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਪੁਲਿਸ ਵਾਲਿਆਂ ਦੀ ਡਿਊਟੀ ਕਿੰਨੀ ਸਖਤ ਹੈ। ਤੁਸੀਂ ਅਮਰੀਕਾ ਦੀ ਪੁਲਿਸ ਵੀ ਦੇਖਦੇ ਹੋਵੋਗੇ, ਹੋਰ ਦੇਸ਼ਾਂ ਦੀ ਪੁਲਿਸ ਵੀ ਦੇਖਦੇ ਹੋਵੋਗੇ। ਕਦੇ ਇਸ ਤਰ੍ਹਾਂ ਦੇਖਿਆ ਕਿ ਪੁਲਿਸ ਵਾਲੇ ਦੇ ਬੈਗ ਦੇ ਵਿੱਚ ਹੀ ਲੀੜੇ ਹੋਣ? ਅਸੀਂ ਤੇ ਹੁਣ ਦੇਖੋ ਜ਼ਮੀਨੀ ਪੱਧਰ ਤੇ ਪੱਤਰਕਾਰਤਾ ਦੇ ਨਾਲ ਜੁੜੇ ਰਹੇ ਹਾਂ। ਤੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤੇ ਕਈ ਅੰਮ੍ਰਿਤਸਰ ਵਾਲੇ ਜਿਹੜੇ ਪੁਲਿਸ ਵਾਲੇ ਸੀ ਉਹ ਇੱਥੇ ਪੱਕਾ ਬੈਗ ਰੱਖਦੇ ਸੀਗੇ। VIP ਡਿਊਟੀ ਲੱਗੀ ਹੈ ਜੀ। ਹੁਣ ਦੇਖੋ VIP ਡਿਊਟੀ ਜਿਹੜੀ ਆ 4 ਦਿਨ 5 ਦਿਨ ਇੱਥੇ ਆਏ ਜਦੋਂ ਪ੍ਰਧਾਨ ਮੰਤਰੀ ਬਲੋਚ, ਮੈਂ ਉਹ ਪੁਲਿਸ ਵਾਲਿਆਂ ਨੂੰ 4-5 ਦਿਨ ਬਸ ਉੱਥੇ ਹੀ ਦੇਖਿਆ। 4-5 ਦਿਨ ਲਗਾਤਾਰ ਇੱਕੋ ਚੌਂਕ। ਇਹ ਹਿਸਾਬ ਕਿਤਾਬ ਆ ਕਿ ਇਹਨਾਂ ਦੀ ਫਿਟਨੈਸ ਖਰਾਬ ਹੋ ਜਾਂਦੀ ਆ, ਕਿਉਂਕਿ 14-14 ਘੰਟੇ ਡਿਊਟੀ, 16-16 ਘੰਟੇ ਡਿਊਟੀ, ਕਈ ਵਾਰ 2-2, 3-3 ਦਿਨ ਦੀ ਡਿਊਟੀ। ਤੇ ਉਸ ਤੋਂ ਬਾਅਦ ਖਾਣ ਵਾਣ ਦਾ ਤੁਹਾਨੂੰ ਪਤਾ ਹੀ ਹੈ ਬਾਹਰ ਅੰਦਰ ਕਿਹੋ ਜਿਹਾ ਹੁੰਦਾ। ਸੋ ਫਿਟਨੈਸ ਦਾ ਇਸ ਕਰਕੇ ਵੀ ਕਿਤੇ ਨਾ ਕਿਤੇ ਲੈਵਲ ਜਿਹੜਾ ਇਹਨਾਂ ਦਾ ਖਰਾਬ ਹੋ ਜਾਂਦਾ, ਗੜਬੜਾ ਜਾਂਦਾ। ਪਰ ਹੁਣ ਇਹਨਾਂ ਵਾਸਤੇ ਆਫਤ ਵਾਲੀ ਗੱਲ ਕੀ ਆ, ਰਿਫੋਰਮਸ ਦੀ ਵੀ ਗੱਲ ਜ਼ਰੂਰ ਕਰਨੀ ਚਾਹੀਦੀ। ਮੈਂ ਕਹਿੰਦਾ ਆਲੋਚਨਾ ਜ਼ਰੂਰ ਕਰੋ, ਕਿਸੇ ਵੀ ਮਹਿਕਮੇ ਦੇ ਵਿੱਚ ਕੁਝ ਬੁਰਾਈਆਂ ਨੇ ਤਾਂ ਉਹਦੀ ਆਲੋਚਨਾ ਕਰੋ ਰੱਜ ਕੇ, ਪਰ ਰਿਫੋਰਮ ਜ਼ਰੂਰ ਹੋਣੀ ਚਾਹੀਦੀ ਹੈ। ਕਿ ਰਿਫੋਰਮ ਹੋਣਾ, ਅਸੀਂ ਉਸ ਨੂੰ ਕ੍ਰਿਟੀਸਾਈਜ਼ ਬੜਾ ਕਰਦੇ ਹਾਂ
ਪਰ ਇੱਥੇ ਇੱਕ ਸਿਆਸੀ ਮਾਰ ਜਿਹੜੀ ਪੈਂਦੀ ਕਿ ਰਿਸਪੌਂਸ ਵਾਲੇ ਪਾਸੇ ਆਉਂਦੇ ਨਹੀਂ, ਕਿਉਂਕਿ ਪੁਲਿਸ ਨੂੰ ਖੁਦ ਹੀ ਗੁੰਡਾ ਬਣਾ ਕੇ ਵਰਤਦੇ। ਖੈਰ ਮੈਂ ਦੂਸਰੇ ਵਿਸ਼ੇ ਵੱਲ ਜਾਣਾ। ਤਾਂ ਹੋਇਆ ਕੀ ਆ ਕਿ ਇੱਕ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ, ਕੋਈ ਬੰਦਾ ਜਿਹੜਾ ਭੱਜ ਗਿਆ ਸੀਗਾ, ਤੇ ਉਸ ਤੋਂ ਬਾਅਦ ਚਲੋ ਹਾਈ ਕੋਰਟ ਤੁਹਾਨੂੰ ਪਤਾ ਹੀ ਆ ਡਿਟੇਲ ਮੰਗ ਲੈਂਦਾ ਕਿ ਹਾਂ ਭਾਈ ਕੀ ਹੋਇਆ, ਕੀ ਮਸਲਾ। ਤੇ ਇੱਥੇ ਇਹਨਾਂ ਨੇ ਜੋ ਜਾ ਕੇ ਦੱਸਿਆ ਜਵਾਬ ਦੇ ਵਿੱਚ, ਉਹ ਕਹਿੰਦੇ ਕਿ ਗੱਲ ਇਹ ਹੋਈ ਕਿ ਜਿਹੜਾ ਇੱਕ ਕੋਈ ਬੰਦਾ ਪੇਸ਼ ਕੀਤਾ ਸੀ NDPS ਐਕਟ ਦੇ ਤਹਿਤ 16 ਸਤੰਬਰ 2019 ਨੂੰ, ਤੇ ਉਹ ਨਸ਼ੇ ਦਾ ਸਮਾਨ ਲੈ ਕੇ ਆ ਰਿਹਾ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਤੇ ਉਹ ਬੈਗ ਸੁੱਟ ਕੇ ਭੱਜ ਖਲੋਤਾ। ਤੇ ਜਿਹੜਾ ਹੈਡ ਕਾਂਸਟੇਬਲ ਸੀਗਾ ਉਹ ਦੋਸ਼ੀ ਨੂੰ ਜਾਣਦਾ, ਤੇ ਉਹਨੇ ਦੱਸਿਆ ਕਿ ਦੋਸ਼ੀ ਦਾ ਨਾਮ ਮਲਕੀਤ ਸਿੰਘ ਆ। ਤੇ ਹਾਈ ਕੋਰਟ ਨੇ ਇਹਦੀ ਜ਼ਮਾਨਤ ਅੱਜ ਜਿਹੜੀ ਮਨਜ਼ੂਰ ਕਰਦਿਆਂ ਕਿਹਾ ਕਿ ਇਹ ਕਿਵੇਂ ਸੰਭਵ ਆ ਕਿ ਇੱਕ 45 ਸਾਲ ਦਾ ਦੋਸ਼ੀ ਆ ਜਿਹੜਾ ਉਹ ਪੁਲਿਸ ਪਾਰਟੀ ਦੀ ਮੌਜੂਦਗੀ 'ਚ ਮੌਕੇ ਤੋਂ ਭੱਜ ਜਾਵੇ ਲਿਫਾਫਾ ਸੁੱਟ ਕੇ, ਤੇ ਪੁਲਿਸ ਨੂੰ ਫੜ ਹੀ ਨਾ ਸਕੇ। ਤੇ ਦੂਜਾ ਜਿਹੜਾ ਕਿ ਹੌਲਦਾਰ ਉਹਨੂੰ ਦੂਰੋਂ ਪਛਾਣ ਲੈਂਦਾ ਕਿ ਫਲਾਣਾ ਸੀ। ਤੇ ਇਹਨਾਂ ਨੇ ਲਾਇਆ ਬਹਾਨਾ, ਕਹਿੰਦੇ ਜੀ ਕਿ ਦੇਖੋ ਗੱਲ ਇਹ ਕਿ ਸਾਥੋਂ ਭੱਜਿਆ ਕੱਟ ਜਾਂਦਾ, ਇਹੀ ਕੁਛ ਆਖਿਆ ਹੋਣਾ। ਕੁਛ ਹੋਰ ਮਸਲੇ ਇਸ ਤਰ੍ਹਾਂ ਦੇ ਨਿਕਲ ਆਏ। ਤਾਂ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਫਿਰ ਐ ਆ ਕਿ ਇਹਨਾਂ ਨੂੰ 3 ਮਹੀਨਿਆਂ ਦਾ ਫਿਜ਼ੀਕਲ ਟ੍ਰੇਨਿੰਗ ਸੈਸ਼ਨ ਦਿਓ, ਔਰ ਇਸ ਤੋਂ ਇਲਾਵਾ ਜਿਹੜੇ ਉਮਰ ਦਰਾਜ਼ ਮਤਲਬ ਕਿ ਦੋਸ਼ੀ ਆ ਉਹ ਜਿਵੇਂ ਭੱਜਦੇ ਆ, ਤਾਂ ਇਹ ਪੁਲਿਸ ਵਾਲੇ ਜਿਹੜੇ ਅਨਫਿਟ ਪੁਲਿਸ ਵਾਲੇ ਆ, ਫਿਰ ਇਹਨਾਂ ਨੂੰ ਇਹੋ ਜਿਹੀਆਂ ਡਿਊਟੀਆਂ ਤੇ ਕਿਉਂ ਲਾਉਂਦੇ ਹੋ ਤੁਸੀਂ? ਇਹਨਾਂ ਨੂੰ ਜੋ ਪੁਲਿਸ ਲਾਈਨ ਵਗੈਰਾ ਹੁੰਦੀ ਹੈ ਮਤਲਬ ਕਿ ਉੱਧਰ ਕਰੋ, ਇਹਨਾਂ ਨੂੰ ਤੁਸੀਂ ਇੱਥੇ ਡਿਊਟੀ ਨਾ ਲਾਓ। ਪਬਲਿਕ ਦੇ ਵਿੱਚ ਜੋ ਡੀਲਿੰਗ ਹੁੰਦੀ ਆ, ਜੋ ਤੁਸੀਂ ਉੱਥੇ ਕਰਦੇ ਹੋ ਜ਼ਮੀਨੀ ਪੱਧਰ ਤੇ ਕੰਮ, ਫਿਰ ਇਹੋ ਜਿਹੇ ਲੋਕਾਂ ਦੀ ਡਿਊਟੀ ਨਾ ਲਾਓ। ਤਾਂ ਇਹ ਇੱਕ ਹੁਣ ਇਹਨਾਂ ਨੂੰ ਮੈਂ ਕਹੂੰਗਾ ਕਿ ਆਫਤ ਪੈ ਗਈ ਆ। ਹੁਣ ਇਹ ਸਾਰੇ ਕੁਛ ਜਿਹੜੇ ਆ ਕਰਕੇ ਘੱਟੋ ਘੱਟ ਕਾਗਜ਼ੀ। ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।